PTI ਦੀ ਕਮੇਟੀ ਵੀ ਤਹਿਲੀਲ ਹੋ ਗਈ, ਹੁਣ ਨਵੀਂ ਕਮੇਟੀ ਬਣਾ ਰਹੇ ਜਿਸ ਉਸਮਾਨ ਅਕਰਮ ਮਜਾਦ ਸਾਹਿਬ ਦੀ ਕਿਆਦਤ 'ਚ ਮੁਖਤਸਰ ਜੀ ਕਹਿੰਦੇ ਨੇ ਹੁਣ ਕਮੇਟੀ ਹੋਏਗੀ ਕੋਈ ਗੱਲਾਂ ਲੀਕ ਹੋ ਜਾਂਦੀਆਂ। ਅੱਛਾ, ਪਹਿਲੇ ਦੱਸੋ ਕਿ ਅਸੀਂ ਨਿਜਕਾਰੀ ਵਾਲੇ ਪਹਿਲੇ ਆਈਏ ਕਿ ਜਿਹੜੀ PTI ਤੇ ਬਾਕੀ ਜਿਹੜੀ ਸਿਆਸੀ ਸੂਰਤ ਹਾਲ ਹੈ ਕਿ ਉਹਦੇ ਵਿੱਚ ਇਹਨੂੰ ਅਸੀਂ ਡਿਸਕਸ ਕਰ ਲਈਏ ਤੇ ਜਿਵੇਂ ਜਨਾਬ ਸਮਝਦੇ। ਅੱਛਾ, ਜਿਵੇਂ ਮਤਲਬ ਕਿ ਸਮਝ ਮੇਰਾ ਖਿਆਲ ਹੈ ਫਿਰ ਜੇ ਤੁਸੀਂ ਕਹਿੰਦੇ ਹੋ ਤੇ ਪਹਿਲੇ ਅਸੀਂ ਫਲਾਈਟ ਲੈ ਲੈਂਦੇ ਆ, ਫਿਰ ਚਲੋ ਫਲਾਈਟ ਲੈ ਲੈਂਦੇ ਆ। ਸਾਨੂੰ ਕੀ ਤੁਹਾਡਾ ਬੁਨਿਆਦੀ ਜਿਹੜਾ ਇਹਦੇ ਚ ਸਵਾਲ ਹੈਗਾ ਨਾ ਜੀ, ਉਹ ਤੁਸੀਂ ਜਿਹੜਾ ਨਾ ਉਹਦੇ ਚ ਇਹ ਪੁੱਛਿਆ ਹੈ ਕਿ ਕਿਆ ਜਿਹੜੀ ਨਿਜਕਾਰੀ ਹੈ ਉਹ ਜਿਹਨੂੰ ਅਸੀਂ ਪ੍ਰਾਈਵੇਟਾਈਜੇਸ਼ਨ ਆਫ ਦੀ ਇਹ ਇੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਅਦਾਰੇ ਦੀ ਪ੍ਰਾਈਵੇਟਾਈਜੇਸ਼ਨ ਦਾ ਮਸਲਾ ਤੇ ਇੱਕ ਹੈ ਹੀ ਹੈ ਕਿ PIA ਦੇ ਹਵਾਲੇ ਨਾਲ ਬੜੇ ਅਰਸੇ ਤੋਂ ਇਹ ਚੱਲ ਰਿਹਾ ਸੀ ਕਿ ਉਹਦੀ ਅਦਾਰੇ ਦੀ ਨਿਜਕਾਰੀ ਹੋਣੀ ਹੈ, ਔਰ ਉਹਦੇ ਰੀਜ਼ਨਸ ਵੀ ਮਤਲਬ ਕਿ ਹੁਣ ਤੇ ਬਹੁਤ ਹੀ ਸਭ ਨੂੰ ਪਤਾ ਹੈ ਕਿਉਂ ਔਰ ਕਿਨ ਵਜੂਹਾਤ ਉੱਤੇ ਕਿ ਉਹਨਾਂ ਦਾ ਖਸਾਰਾ ਬਹੁਤ ਸੀ, ਸਰਵਿਸ ਕੋਈ ਜ਼ਿਆਦਾ ਅੱਛੀ ਨਹੀਂ ਸੀ ਜਾ ਰਹੀ। ਫਿਰ ਨਾਲ ਦੁਨੀਆ ਦਾ ਮਤਲਬ ਕਹਿੰਦੇ ਨੇ ਕਿ ਵਾਹਿਦ 에ਅਰਲਾਈਨ ਹੈ ਕਿ ਜਿਹਦੇ ਇੱਕ ਜਹਾਜ਼ ਦੇ ਉੱਤੇ ਸਭ ਤੋਂ ਜ਼ਿਆਦਾ ਹਮਲਾ ਹੈ, ਯਾਨੀ ਇੰਨੀ ਤਾਦਾਦ ਦੇ ਵਿੱਚ ਇੱਕ ਜਹਾਜ਼ ਦੇ ਉੱਤੇ ਹਮਲਾ ਹੈ। ਹਾਂ, ਉਹ ਤਾਂ ਇੱਕ ਮੈਨੇਜਰੀਅਲ ਸਾਈਡ ਦੀ ਇੱਕ ਪ੍ਰੋਬਲਮ ਹੈ ਕਿ ਉਹਨਾਂ ਨੇ ਮੈਨੇਜਮੈਂਟ ਨੇ ਕਿਸ ਤਰ੍ਹਾਂ ਉਹਨੂੰ ਆਪਰੇਟ ਕਰਨ ਦਾ ਬਣਾਇਆ ਪ੍ਰੋਗਰਾਮ। ਤੇ ਬਹਰਹਾਲ ਇਹ ਇੱਕ ਕਿਉਂਕਿ ਅਸੀਂ ਕੋਈ ਐਸੀ ਇਹਦੇ 'ਚ ਕਮੈਂਟ ਮੈਂ ਤਾਂ ਨਹੀਂ ਕੋਈ ਕਰਨਾ ਚਾਹੁੰਦਾ ਕਿ ਵੀ ਇਸ ਅਦਾਰੇ ਦੀ ਜ਼ਰੂਰੀ ਹੈ ਜਾਂ ਨਹੀਂ ਜ਼ਰੂਰੀ, ਕਿਉਂਕਿ ਜਦੋਂ ਬਹੁਤ ਸਾਰੇ ਦਿਮਾਗਾਂ ਨੇ ਬੈਠ ਕੇ ਫੈਸਲਾ ਕਰ ਲਿਆ ਔਰ ਬੜੇ ਅਰਸੇ ਤੋਂ ਫੈਸਲਾ ਇਹਦਾ ਹੋਣ ਵਾਲਾ ਸੀ, ਔਰ ਬਾਕੀ ਵੀ ਕਈ ਹਜੇ ਸਟੇਟ ਓਨਡ ਅਦਾਰੇ ਮੌਜੂਦ ਨੇ ਜਿਨ੍ਹਾਂ ਦੀ ਨਿਜਕਾਰੀ ਹੋਣੀ ਹੈ ਜਾਂ ਜਿਨ੍ਹਾਂ ਦੀਆਂ ਗੱਲਾਂ ਹੋ ਰਹੀਆਂ, ਜਿਨ੍ਹਾਂ ਵਿੱਚ ਤੁਸੀਂ ਸੁਣਿਆ ਹੋਏਗਾ ਜਿਵੇਂ ਪਾਕਿਸਤਾਨ ਰੇਲਵੇ ਦੀ ਵੀ ਗੱਲ ਅਕਸਰ ਹੁੰਦੀ ਹੈ ਔਰ ਪਾਕਿਸਤਾਨ ਸਟੀਲ ਮਿਲਸ ਦੀ ਵੀ, ਇਹ ਚੀਜ਼ਾਂ ਹੁੰਦੀਆਂ ਨੇ। ਤੇ ਅਸਲ ਅਸੀਂ ਜਿਸਲੇ ਆਨੇ ਆ ਨਾ ਕਿ ਜੀ ਪ੍ਰਾਈਵੇਟਾਈਜੇਸ਼ਨ ਹੈ ਕੀ ਹੈ ਇਨ ਇਕਨੋਮਿਕ ਟਰਮਸ ਦੇ ਵਿੱਚ, ਅਸੀਂ ਜਦੋਂ ਗੱਲ ਕਰਾਂਗੇ ਕਿ ਮਈਸ਼ਤ ਮਾਸ਼ੀਆਤ ਦੇ ਅਸੂਲਾਂ ਦੇ ਨਾਲ ਅਗਰ ਅਸੀਂ ਇਹਨੂੰ ਪਰਖੀਏ ਇਸ ਅਮਲ ਨੂੰ, ਤੇ ਇਹ ਐਸਾ ਅਮਲ ਹੈ ਕਿ ਕਿਸੇ ਵੀ ਕਿ ਸਟੇਟ ਜਿਹੜੀ ਓਨਡ ਚੀਜ਼ ਹੈ, ਕੋਈ ਰਿਆਸਤ ਦੀ ਮਲਕੀਅਤ ਕੋਈ ਚੀਜ਼ ਹੈਗੀ ਹੈ, ਤੇ ਉਹਨੂੰ ਕਿਸੇ ਜ਼ਾਤੀ ਕਿਸੇ ਮਲਕੀਅਤ ਵਿੱਚ ਉਹਦੀ 'ਚ ਕਿਸੇ ਨੂੰ ਦੇ ਦੇਣਾ, ਕਿਸੇ ਦੇ ਹਵਾਲੇ ਦੇ ਨਾਲ ਉਹਨੂੰ ਦੇਣਾ ਇੱਕ ਥਰੂ ਇੱਕ ਸੈਡ ਪ੍ਰੋਸੈਸ ਦੇ ਜ਼ਰੀਏ, ਜਾਂ ਉਹਨੂੰ ਕੋਈ ਲੀਜ਼ ਤੇ ਦੇ ਦੇਣਾ, ਜਾਂ ਉਹਦਾ ਮੈਨੇਜਮੈਂਟ ਦਾ ਕੰਟਰੋਲ ਉਹਨੂੰ ਦੇ ਦੇਣਾ। ਤੇ ਉਹ ਇਸ ਤਰ੍ਹਾਂ ਇਹਦੀਆਂ ਕਈ ਫਾਰਮਸ ਦੇ ਵਿੱਚ ਕਿਸੇ ਚੀਜ਼ ਦੀ ਹੁੰਦੀ ਹੈ ਨਿਜਕਾਰੀ। ਹੁਣ ਇਹ ਕਿਉਂ ਜ਼ਰੂਰੀ ਹੋਈ ਜਾਂ ਕੀ ਉਹਦੀ ਵਜੂਹਾਤ ਹੋਈ, ਇਹ ਬੁਨਿਆਦੀ ਤੌਰ ਦੇ ਉੱਤੇ ਕਿਉਂਕਿ ਅਸੀਂ ਕੈਪੀਟਲਿਸਟ ਮਈਸ਼ਤ ਨਾਲ ਵਬਸਤਾ ਮੁਲਕ ਹੈਗੇ ਹਾਂ, ਜਿਹਦਾ ਬਲਕਿ ਹੁਣ ਤਾਂ ਪੂਰੀ ਦੁਨੀਆ ਦੇ ਵਿੱਚ ਹੀ ਉਹਦੇ ਨਾਲ ਹੀ ਸਾਰੀ ਵਬਸਤਗੀ ਸ਼ੁਰੂ ਹੋ ਗਈ, ਚੰਦ ਇੱਕ ਮੁਲਕਾਂ ਤੋਂ ਇਲਾਵਾ, ਜਿਹਦੇ 'ਚ ਚਾਈਨਾ ਹੈ ਜਿਹੜਾ ਖੁਦ ਨੂੰ ਸੋਸ਼ਲਿਸਟ ਕਹਿੰਦਾ ਹੈ, ਲੇਕਿਨ ਉਹਨਾਂ ਨੇ ਵੀ ਕਈ ਇਕਤਸਾਦੀ ਜ਼ੋਨ ਬਣਾਏ ਨੇ ਮਾਰਕੀਟ ਦੇ ਵਿੱਚ ਕੰਪੀਟ ਕਰਨ ਵਾਸਤੇ। ਰਸ਼ੀਆ ਦਾ ਵੀ ਇਸੇ ਤਰ੍ਹਾਂ ਹੀ ਹੈ, ਬਾਕੀ ਕੁਝ ਲਾਤੀਨ ਅਮਰੀਕਾ ਦੇ ਮੁਲਕ ਨੇ ਵੈਨਜ਼ੂਏਲਾ ਵਗੈਰਾ, ਉੱਥੇ ਵੀ ਇਹ ਚੀਜ਼ ਹੈਗੀ। ਹੁਣ ਪਾਕਿਸਤਾਨ ਦੇ ਵਿੱਚ ਜ਼ੁਲਫਕਾਰ ਅਲੀ ਭੁੱਟੋ ਸਾਹਿਬ ਨੇ ਜਿਸਲੇ ਇਕਤਦਾਰ 'ਚ ਆਏ ਸਨ ਤੇ ਉਹਨਾਂ ਨੇ ਨੈਸ਼ਨਲਾਈਜ਼ਡ ਕੀਤੇ ਸਨ, ਨਿੱਜੀ ਕੁਝ ਅਦਾਰਿਆਂ ਨੂੰ ਵੀ ਕੀਤਾ ਸੀ, ਤੇ ਕੁਝ ਸਟੇਟ ਆਲਰੇਡੀ ਉਹ ਚੱਲ ਰਹੀਆਂ ਸਨ। ਤੇ ਹੁਣ ਕਿਉਂਕਿ ਇਹ ਬੁਨਿਆਦੀ ਤੌਰ ਤੇ ਹੈਗੇ ਨੇ ਸਟੇਟ ਦੀ ਮਲਕੀਅਤ, ਰਿਆਸਤ ਮੀਨ ਕਿ ਇਸ ਮੁਲਕ ਦੇ ਆਵਾਮ ਦੀ ਮਲਕੀਅਤ ਹੈ। ਹੁਣ ਇਹਨਾਂ ਨੂੰ ਜਿਹੜੀ ਸਾਡੇ ਇੱਕ ਕੰਸਰਨਡ ਜਿਹੜਾ ਲੋਕ ਕਰਦੇ ਨੇ, ਜਾਂ ਅਮੂਮਨ ਇਹ ਤਾਂ ਕੋਈ ਵੀ ਨਹੀਂ ਕਹਿੰਦਾ ਕਿ ਤੁਸੀਂ ਲੋਕਾਂ ਨੇ ਇਹਨਾਂ ਨੂੰ ਨਿਜਕਾਰੀ ਨਾ ਕਰੋ। ਸੋ ਪੀਪਲਸ ਪਾਰਟੀ ਦੇ ਅੰਦਰ ਇੱਕ ਆਵਾਜ਼ ਮੌਜੂਦ ਹੈਗੀ ਹੈ ਕਿ ਉਹਨਾਂ ਨੇ ਇਹਦੇ ਬਾਰੇ ਦੇ ਵਿੱਚ ਇੱਕ ਆਪਣਾ ਕਾਊਂਟਰ ਨੈਰੇਟਿਵ ਜ਼ਰੂਰ ਦਿੱਤਾ ਹੈ। ਤੇ ਜਿਸਲੇ ਜ਼ਿਆਉਲ ਹਕ ਸਾਹਿਬ ਨੇ ਇਕਤਦਾਰ ਦਾ ਕੀਤਾ ਤੇ ਉਹਨਾਂ ਨੇ ਫਿਰ ਮਾਸ਼ੀ ਮਹਾਜ਼ ਦੇ ਉੱਤੇ ਦੋ ਉਹਨਾਂ ਨੇ ਪਾਲਿਸੀਆਂ ਬਣਾਈਆਂ। ਇੱਕ ਹੈਗੀ ਸੀ ਡੀਰੈਗੂਲੇਸ਼ਨ ਔਰ ਤੇ ਇੱਕ ਹੈਗੀ ਸੀ ਪ੍ਰਾਈਵੇਟਾਈਜੇਸ਼ਨ। ਪ੍ਰਾਈਵੇਟਾਈਜੇਸ਼ਨ ਦੇ ਵਿੱਚ ਤੇ ਸੀ ਜਿਹੜੇ ਉਹ ਅਦਾਰੇ ਜਿਹੜੇ ਸਰਕਾਰ ਦੇ ਕੋਲ ਨੇ, ਸਟੇਟ ਦੇ ਕੋਲ ਨੇ, ਉਹਨਾਂ ਨੂੰ ਨਿੱਜੀ ਦੇ ਵਿੱਚ ਕੀਤਾ। ਇਹਦਾ ਆਗਾਜ਼ ਪਹਿਲੇ ਹੋਇਆ ਜਿਹੜੇ ਕਿ ਪਹਿਲੇ ਨਿੱਜੀ ਸਨ ਤੇ ਉਹਨਾਂ ਨੂੰ ਸਟੇਟ ਨੇ ਲੈ ਲਿਆ, ਉਹਨਾਂ ਦੀ ਪਹਿਲੇ ਆਪਣੇ ਨਿੱਜੀ ਮਾਲਕਾਂ ਨੂੰ ਵਾਪਸੀ, ਅਗਰ ਨਿੱਜੀ ਮਾਲਕ ਫਰਜ਼ ਕਰੋ ਨਹੀਂ ਉਹਦੇ ਤੇ ਰਾਜ਼ੀ ਹੁੰਦੇ ਆਪਣੀ ਉਹਨੂੰ ਵਾਪਸ ਲੈਣ ਵਾਸਤੇ, ਤੇ ਫਿਰ ਉਹਨੂੰ ਪ੍ਰਾਈਵੇਟ ਦੂਸਰੇ ਲੋਕਾਂ ਨੂੰ ਦੇਣਾ ਚਾਹੀਦਾ। ਤੇ ਇਹ ਇਸ ਵੇਲੇ ਕਿਉਂਕਿ ਇੱਕ ਜਿਹੜੀ ਇਕੋਨਮੀ ਦਾ ਜਿਹੜਾ ਦੁਨੀਆ ਦੇ ਵਿੱਚ ਚੱਲ ਰਹੀ ਹੈ, ਜਿਹਦੇ ਵਿੱਚ ਅਸੀਂ ਵੀ ਰਹਿ ਰਹੇ ਹਾਂ, ਮਾਰਕੀਟ ਇਕੋਨਮੀ ਤੋਂ ਮੁਰਾਦ ਇਹ ਲਿਆ ਜਾਂਦਾ ਕਿ ਮਾਰਕੀਟ ਫੋਰਸਿਸ ਦੇ ਵਿੱਚ ਆਉਣਾ, ਔਰ ਉਹ ਕੰਮ ਰਿਆਸਤ ਜਿਹੜੀ ਹੈ ਉਹ
ਖੁਦ ਬਿਜ਼ਨਸ ਨਾ ਕਰੇ। ਇਹ ਨੈਰੇਟਿਵ ਹੈ। ਮੈਂ ਤੁਹਾਨੂੰ ਸਵਾਲ ਕਰਨ ਲੱਗਾ ਸੀ ਕਿ ਰਿਆਸਤ ਜਿਹੜੀ ਹੈ ਕਿ ਉਹਨੂੰ ਆਪ ਬਿਜ਼ਨਸ ਕਰਨਾ ਚਾਹੀਦਾ ਜਾਂ ਉਹਨੂੰ ਸਿਰਫ ਇੱਕ ਫੈਸਿਲਿਟੇਟ ਕਰਨਾ ਚਾਹੀਦਾ, ਸੁਪਰਵਾਈਜ਼ ਕਰਨਾ ਚਾਹੀਦਾ? ਇਹਦੇ 'ਚ ਹੀ ਸਾਡੇ ਕੋਲ ਦੋ ਨਜ਼ਰੀਏ ਨੇ ਨਾ, ਤੇ ਦੋ ਨਜ਼ਰੀਏ ਰਹੇ ਨੇ। ਇੱਕ ਨਜ਼ਰੀਆ ਤੇ ਹੈਗਾ ਕਿ ਰਿਆਸਤ ਨੂੰ, ਕਿਉਂਕਿ ਉਹ ਆਵਾਮ ਨੂੰ ਰਿਪਰੈਜ਼ੈਂਟ ਕਰਦੀ ਹੈ, ਆਵਾਮ ਦੇ ਹਕੂਕ ਦਾ ਰਿਪਰੈਜ਼ੈਂਟ ਕਰਦੀ ਹੈ, ਔਰ ਜਿਹੜੇ ਬਹੁਤ ਅਜਾਰਾਦਾਰੀਆਂ ਤੋਂ ਬਚਣ ਵਾਸਤੇ ਕਿ ਅਜਾਰਾਦਾਰੀਆਂ ਨਾ ਹੋਣ ਤਾਂ ਕਿ ਮਈਸ਼ਤ ਸਟੈਗਨੈਂਟ ਨਾ ਹੋ ਜਾਏ ਜਾਂ ਜਿਹੜੀ ਦੌਲਤ ਹੈ ਉਹ ਕਿਸੇ ਚੰਦ ਹੱਥਾਂ 'ਚ ਨਾ ਆ ਜਾਵੇ ਤਾਂ ਕਿ ਉਹ ਕਿਧਰੇ ਪੂਰੇ ਮੁਲਕ ਨੂੰ ਹੀ ਕੰਟਰੋਲ 'ਚ ਨਾ ਲੈ ਲੈਣ। ਤੇ ਇਹਨਾਂ ਤੋਂ ਬਚਣ ਵਾਸਤੇ ਇੱਕ ਤੇ ਰਾਏ ਰਹੀ ਕਿ ਨਹੀਂ, ਸਟੇਟ ਨੂੰ ਖੁਦ ਵੀ ਕਰਨਾ ਚਾਹੀਦਾ ਔਰ ਖੁਦ ਚੀਜ਼ਾਂ ਆਪਣੇ ਕੰਟਰੋਲ 'ਚ ਰੱਖਣੀਆਂ ਚਾਹੀਦੀਆਂ ਨੇ, ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ, ਮਿਸਾਲ ਦੇ ਤੌਰ ਤੇ ਜਿਵੇਂ ਅਮਰੀਕਾ ਦੇ ਵਿੱਚ ਤੇ ਡਿਫੈਂਸ ਦੀ ਇੰਡਸਟਰੀ ਵੀ ਪ੍ਰਾਈਵੇਟ ਹੈ, ਮਤਲਬ ਜਿਹੜੇ ਹਥਿਆਰ ਬਣਾ ਰਹੀ ਹੈ ਇੰਡਸਟਰੀ ਉਹ ਪ੍ਰਾਈਵੇਟ ਹੈਗੀ ਹੈ। ਈਵਨ ਕਿ ਜਿਹੜੇ ਐਟਮੀ ਹਥਿਆਰ ਵੀ ਬਣਾ ਰਹੀ ਹੈ ਉਹ ਵੀ ਪ੍ਰਾਈਵੇਟ ਲੋਕ ਨੇ, ਨਿੱਜੀ ਕੰਪਨੀਆਂ ਨੇ ਜਿਹੜੀਆਂ ਉਹ ਪ੍ਰੋਡਿਊਸ ਕਰਦੀਆਂ ਨੇ। ਤੇ ਲੇਕਿਨ ਜਿਹੜੀ ਦੂਸਰਾ ਮੌਕਫ ਹੈਗਾ ਜਿਹੜਾ ਕਹਿੰਦਾ ਕਿ ਨਹੀਂ, ਕੁਝ ਚੀਜ਼ਾਂ ਜਿਹੜੀਆਂ ਨੇ ਉਹ ਰਿਆਸਤ ਦੇ ਕੋਲ ਮਸਟ ਰਹਿਣੀਆਂ ਚਾਹੀਦੀਆਂ ਨੇ। ਅਗਰ ਰਿਆਸਤ ਕੋਲ ਅਗਰ ਐਸੈਟਸ ਹੋਣਗੇ ਤੇ ਰਿਆਸਤ ਅਮੀਰ ਵੀ ਤਾਂ ਹੋਏਗੀ ਨਾ। ਤੇ ਰਿਆਸਤ ਅਮੀਰ ਹੋਏਗੀ ਤੇ ਰਿਆਸਤ ਕੰਟਰੋਲ ਰੱਖੇਗੀ ਨਾ। ਅਗਰ ਤੇ ਤੁਸੀਂ ਰਿਆਸਤ ਨੂੰ ਉਹ ਤੇ ਫਿਰ ਚੰਦ ਬੰਦੇ ਬੈਠ ਕੇ ਇੱਕ ਕੰਸੋਰਸ਼ੀਅਮ ਬਣ ਜਾਏਗਾ ਤੇ ਇੱਕ ਕਾਰਟਲ ਬਣ ਜਾਏਗਾ ਵੱਡੇ ਲੋਕਾਂ ਦਾ ਤੇ ਵੱਡਿਆਂ ਦਾ, ਤੇ ਉਹ ਹੀ ਫਿਰ ਸਟੇਟ ਨੂੰ ਚਲਾਏਗਾ ਨਾ। ਆਵਾਮ ਦਾ ਤੇ ਅਮਲ ਦਖਲ ਹੀ ਮੁੱਕ ਗਿਆ ਨਾ, ਮਾਰਕੀਟ ਫੋਰਸਿਸ ਵੀ ਅਮਲ ਦਖਲ ਮੁੱਕ ਗਿਆ, ਫਿਰ ਤੇ ਉਹ ਮਾਰਕੀਟ ਨੂੰ ਵੀ ਖੁਦ ਹੀ ਕੰਟਰੋਲ ਕਰਨਗੀਆਂ ਉਹ ਫੋਰਸਿਸ। ਇਹ ਦੇਖਣਾ ਨਾ ਕਿ ਬਹੁਤ ਸਾਰੀ ਇਹ ਫੋਰਸਿਸ ਜਿਹੜੀਆਂ ਨੇ ਜਿਨ੍ਹਾਂ ਨੂੰ ਅਸੀਂ ਮਾਫੀਆਜ਼ ਦਾ ਲਫ਼ਜ਼ ਦਿੰਦੇ ਆ, ਹਾਂ, ਬਹੁਤ ਸਾਰੇ ਹਕੂਮਤੀ ਮਾਮਲਾਤ ਨੂੰ ਕੰਟਰੋਲ ਕਰਦੀਆਂ ਨੇ, ਡੈਫੀਨੇਟ ਕਰਦਾ, ਪੂਰੀ ਦੁਨੀਆ 'ਚ ਕਰਦਾ। ਔਰ ਕੈਪੀਟਲਿਸਟ ਇਕਨੋਮੀ ਦੇ ਅੰਦਰ ਇਹ ਜ਼ਰੂਰੀ ਚੀਜ਼ਾਂ ਨੇ। ਉਹਦੇ ਨਾਲ ਇਹ ਹੈਗਾ ਕਿ ਫਿਰ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ, ਰਿਆਸਤ ਜਿਹੜੀ ਉਹ ਆਪਣੀ ਨੁਮਾਇੰਦਗੀ ਕਰਦੀ ਹੈ ਰੂਲਸ ਔਰ ਰੈਗੂਲੇਸ਼ਨ ਨੂੰ ਫਾਲੋ ਕਰਾਉਣ ਵਾਸਤੇ, ਕਿ ਉਹ ਰੂਲਸ ਐਂਡ ਰੈਗੂਲੇਸ਼ਨ ਬਣਾਏ। ਕੋਈ ਇੰਡਸਟਰੀ ਬਣਾਉਣੀ ਹੈ ਉਹਦੇ ਬਾਰੇ 'ਚ ਉਹਦੇ ਪੂਰੇ ਪੈਰਾਮੀਟਰਸ ਬਣਾਏ ਜਾਂਦੇ ਨੇ, ਕੁਝ ਚੀਜ਼ਾਂ ਕੀਤੀਆਂ ਜਾਂਦੀਆਂ ਨੇ। ਜਿਸ ਤਰ੍ਹਾਂ ਕੋਈ ਸਰਕਾਰ ਦਾ ਅਦਾਰਾ ਕਰਨਾ ਤੇ ਉਹਦੇ ਸ਼ੇਅਰਸ ਫਰੋਖਤ ਹੁੰਦੇ ਨੇ। ਮਿਸਾਲ ਦੇ ਤੌਰ ਤੇ ਤੁਸੀਂ ਕਹਿ ਦਿੱਤਾ ਜੀ ਅਸੀਂ ਇਹਦੇ 49% ਸ਼ੇਅਰ ਪ੍ਰਾਈਵੇਟ ਦੇ ਦੇਣੇ ਨੇ ਤੇ 51 ਗਵਰਨਮੈਂਟ ਕੋਲ ਰਹਿਣਗੇ। ਇਟਸ ਮੀਨਸ ਕਿ ਗਵਰਨਮੈਂਟ ਉਹਦੇ ਅੰਦਰ ਇੱਕ ਬੜਾ ਹੈਵੀ ਅਸਰ ਰੱਖਦੀ ਹੋ, ਜਿੱਥੇ ਸਮਝੇਗੀ ਕਿ ਆਵਾਮ ਦੇ ਮਫਾਦਾਤ ਦੇ ਖਿਲਾਫ ਕੋਈ ਗੱਲ ਜਾ ਰਹੀ ਹੈ ਤੇ ਉੱਥੇ ਉਹ ਉਹਨੂੰ ਕਰੈਕਟ ਕਰ ਲੇਗੀ। ਔਰ ਐਸੀ ਐਗਜ਼ਾਮਪਲਸ ਮੌਜੂਦ ਵੀ ਨੇ ਜਿਹੜੇ ਕੀਤੇ ਨੇ। ਲੇਕਿਨ ਜੇ ਸਾਹਿਬ ਇੱਥੇ ਇੱਕ ਸਵਾਲ ਹੈ ਬਣਦਾ ਕਿ ਜਿਹੜੇ ਹੁਣ ਇਹਨਾਂ ਅਦਾਰਿਆਂ 'ਚ ਲੋਕ ਕੰਮ ਕਰ ਰਹੇ ਨੇ, ਠੀਕ ਹੈ, ਉਹਨਾਂ ਦੀ ਪੈਨਸ਼ਨ ਔਰ ਬਾਕੀ ਚੀਜ਼ਾਂ ਦੇ ਮਾਮਲਾਤ ਵੀ ਅੱਗੇ ਉਹਨਾਂ ਦੇ ਉਹ ਖੌਫਜ਼ਦਾ ਹੋ ਜਾਂਦੇ ਨੇ ਕਿ ਜ਼ਾਹਿਰ ਜਦੋਂ ਪ੍ਰਾਈਵੇਟਾਈਜੇਸ਼ਨ ਹੋਏਗੀ ਤੇ ਉਹਨਾਂ ਦੇ ਰੋਜ਼ਗਾਰ ਦਾ ਖਤਰਾ ਔਰ ਉਹਨਾਂ ਦੀ ਸਹੂਲੀਅਤ ਦਾ, ਤੇ ਇਹ ਵੀ ਤੇ ਇੱਕ ਮਸਲਾ ਹੈ। ਇਹ ਇੱਕ ਸਾਡੇ ਮਸਲਾ, ਜਿਵੇਂ ਤੁਸੀਂ ਹੁਣੇ ਗੱਲ ਵੀ ਕੀਤੀ ਸੀ ਕਿ PIA ਦੇ ਅੰਦਰ ਜਿਹੜੇ ਮੁਲਾਜ਼ਮੀਨ ਦੀ ਤਾਦਾਦ ਬਹੁਤ ਜ਼ਿਆਦਾ ਕਹੀ ਜਾਂਦੀ ਹੈ। ਉਹ ਕਹਿੰਦੇ ਨੇ ਇੱਕ ਜਹਾਜ਼ ਦੇ ਜਿੰਨੇ ਜਹਾਜ਼ ਨੇ ਉਹਦੇ ਅਗੇਂਸਟ ਹਮਲਾ ਹੀ ਬਹੁਤ ਜ਼ਿਆਦਾ ਮਤਲਬ ਕਹੀ ਜਾਂਦੀ ਹੈ। ਤੇ ਲੇਕਿਨ ਅਗਰ ਅਸੀਂ ਜੇ PIA ਦੇ ਉਹਨਾਂ ਦੀ ਯੂਨੀਅਨ ਦੇ ਲੋਕਾਂ ਦਾ ਜਾਂ ਅੰਦਰੋਂ ਦੇ ਜਿਹੜੇ ਲੋਕਾਂ ਦੀਆਂ ਗੱਲਾਂ ਅਸੀਂ ਸੁਣਨੇ ਆ, ਤੇ ਜਿਹੜੇ PIA ਦੇ ਜਿਹੜੇ ਸਮਝਦਾਰ ਲੋਕ ਵੀ ਨੇ ਇਹ ਉਹ, ਤੇ ਉਹ ਇਸ ਖਿਆਲ ਜਾਂ ਇਸ ਦੇ ਬਰਕਸ ਵੀ ਗੁਫ਼ਤਗੂ ਕਰਦੇ ਨੇ ਕਿ ਵੀ ਐਸੀ ਵੀ ਗੱਲ ਨਹੀਂ ਹੈ ਕਿ ਵੀ ਉਹ ਇੰਨੇ ਹੀ ਜ਼ਿਆਦਾ ਮੁਲਾਜ਼ਮ ਨੇ, ਬਲਕਿ ਬਾਜ਼ ਜਗ੍ਹਾ ਦੇ ਉੱਤੇ ਮੁਲਾਜ਼ਮਾਂ ਦੀ ਜ਼ਰੂਰਤ ਹੈ, ਘੱਟ ਨੇ। ਮਗਰ ਇਹ ਇੱਕ ਨੈਰੇਟਿਵ, ਅਸੀਂ ਇਹਦੇ ਤੇ ਬਹਿਸ ਨਹੀਂ ਕਰਦੇ ਘੱਟ ਜਾਂ ਜ਼ਿਆਦਾ। ਅਸੀਂ ਇਹ ਜ਼ਰੂਰ ਮੈਂ ਕਹਿਣਾ ਚਾਹਾਂਗਾ ਕਿ ਵੀ ਜਿਹੜਾ ਮੁਲਾਜ਼ਮ ਹੈ, ਇੱਕ ਤੇ ਗਵਰਨਮੈਂਟ ਜਦੋਂ ਕਿਸੇ ਵੀ ਪ੍ਰੋਜੈਕਟ ਨੂੰ ਜਾਂ ਕਿਸੇ ਵੀ ਅਸਾਸੇ ਨੂੰ ਉਹਦੀ ਨਿਚਕਾਰੀ ਕਰਦੀ ਤੇ ਉੱਥੋਂ ਦੇ ਮੁਲਾਜ਼ਮਾਂ ਦਾ ਸਭ ਤੋਂ ਪਹਿਲਾ ਤਹਫੁਜ਼ ਹੁੰਦਾ, ਕਿਉਂਕਿ ਆਇਨ ਨੇ ਗਵਰਨਮੈਂਟ ਦੀ ਜ਼ਿੰਮੇਵਾਰੀ ਲਾਈ ਹੈ, ਰਿਆਸਤ ਦੀ ਜ਼ਿੰਮੇਵਾਰੀ ਲਾਈ ਹੈ ਕਿ ਉਹ ਰੋਜ਼ਗਾਰ ਦੇ ਮੌਕਾ ਵੀ ਦੇਗੀ ਤੇ ਰੋਜ਼ਗਾਰ ਦਾ ਤਹਫੁਜ਼ ਵੀ ਕਰੇਗੀ। ਤੇ ਉਹ ਇੱਕ ਉਹਨਾਂ ਨੂੰ ਇਹਦੇ ਤੇ ਪੂਰਾ ਉਤਰਨਾ ਚਾਹੀਦਾ, ਭਾਵੇਂ ਕੋਈ ਗਵਰਨਮੈਂਟ ਹੈ, ਭਾਵੇਂ ਮੌਜੂਦਾ ਹਕੂਮਤ ਹੈ ਜਾਂ ਇਸ ਤੋਂ ਪਹਿਲੇ ਸਨ ਜਾਂ ਜਿਹੜੀਆਂ ਅੱਗੇ ਆਉਣਗੀਆਂ। ਇੱਕ ਤੇ ਉਹ ਆਪਣਾ ਇਹ ਰੋਲ ਇਮਾਨਦਾਰੀ ਦੇ ਨਾਲ ਔਰ ਸ਼ਫਾਫ ਤਰੀਕੇ ਨਾਲ ਪੂਰਾ ਕਰਨ। ਦੂਸਰਾ ਇਹ ਗੱਲ ਹੈਗੀ ਕਿ ਜਿਹੜੀ ਉਹਦੀ ਬੋਲੀ ਹੋਣੀ ਹੁੰਦੀ ਹੈ, ਇੱਕ ਸਟੇਟ ਦਾ ਮਲਕੀਅਤ ਨੇ, ਕਿਸੇ ਦੀ ਜ਼ਾਤੀ ਮਲਕੀਅਤ ਤੇ ਨਹੀਂ ਹੈਗੀ ਸੀ, ਇਹ ਕਿਸੇ ਦੇ ਕੋਲੋਂ ਤੁਸੀਂ ਖਰੀਦਣੀ ਤੇ ਨਹੀਂ, ਇਹ ਤਾਂ ਰਿਆਸਤ ਹੈਗੀ। ਰਿਆਸਤ ਜਿਵੇਂ ਅਸੀਂ ਆਪਣੀ ਜਾਇਦਾਦ ਵੇਚ ਰਹੇ ਤੇ ਉਹਦੀ ਜਿਹੜੀ ਬਿਡਿੰਗ ਹੈਗੀ ਹੈ, ਜਿਹੜੀ ਬੋਲੀ ਹੈ, ਉਹਦੇ ਅੰਦਰ ਇੱਕ ਸ਼ਫਾਫੀਅਤ ਨਜ਼ਰ ਆਉਣੀ ਚਾਹੀਦੀ ਹੈ। ਔਰ ਉਸ ਤੋਂ ਬਾਅਦ ਜਿਹੜਾ ਨੈਸ਼ਨਲ ਐਕਸਚੇਕਰ ਦੇ ਵਿੱਚ ਉਹ ਪੈਸਾ ਵੀ ਜਾਣਾ ਹੈ। ਦੇਖੋ ਜਿੰਨੀਆਂ ਵੀ ਅੱਜ ਤੱਕ ਸਰਕਾਰੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਜਾਂ ਸਟੇਟ ਓਨ ਚੀਜ਼ਾਂ ਨੂੰ ਫਰੋਖਤ ਹੋਇਆ, ਉਹਨਾਂ ਦਾ ਪੈਸਾ ਸਰਕਾਰੀ ਖਜ਼ਾਨੇ 'ਚ ਗਿਆ, ਉਹ ਆਵਾਮ ਦਾ ਪੈਸਾ ਹੈ। ਲੇਕਿਨ ਇਸ ਦੇ ਬਾਵਜੂਦ ਜਿਹੜੀਆਂ ਹਕੂਮਤਾਂ ਆਉਂਦੀਆਂ ਨੇ, ਚਾਹੇ ਉਹ ਕੋਈ ਵੀ ਹਕੂਮਤ ਹੈਗੀ ਹੈ, ਉਹਨਾਂ ਦੀ ਮਿਸਮੈਨੇਜਮੈਂਟ ਕਹਿ ਲਓ ਜਾਂ ਉਹਨਾਂ ਨੇ ਕੈਲਕੂਲੇਸ਼ਨ ਉਹਨਾਂ ਦੀ ਗਲਤ ਹੋਈ ਸਾਬਤ ਹੋਈ, ਤੇ ਉਸ ਦੇ ਬਾਵਜੂਦ ਗਵਰਨਮੈਂਟ ਦੇ ਐਕਸਪੈਂਡੀਚਰ ਬਹੁਤ ਵੱਧ ਗਏ
ਔਰ ਉਹਨਾਂ ਦੇ ਬਾਵਜੂਦ ਸਾਡੇ ਤੇ ਕਰਜ਼ੇ ਵੀ ਹੋ ਗਏ, ਮੁਲਕੀ ਕਰਜ਼ੇ ਵੀ, ਗੈਰ ਮੁਲਕੀ ਕਰਜ਼ੇ ਵੀ।